ਸਲਾਮੁਅਲੈਕਮ ਜੀ। ਲੱਖਾਂ ਦਰੂਦ ਨਬੀਏ ਪਾਕ ਤੇ ਉਹਨਾਂ ਦੀ ਆਲ ਦੇ ਉੱਤੇ। ਅੱਜ ਵਾਲੀ ਗੱਲ ਬੜੀ ਕੌੜੀ ਜਿਹੀ ਏ, ਬੜੀ ਸੱਚੀ ਜਿਹੀ ਏ। ਕੋਈ ਵੱਡੇ ਕਲੇਜੇ ਵਾਲਾ ਬੰਦਾ ਗੱਲ ਸਾਰੀ ਸੁਣੇਗਾ। ਜਿਸ ਮੁਲਕ ਦੇ ਵਿੱਚ ਅਸੀਂ ਰਹਿੰਦੇ ਆ ਨਾ ਪੈ, ਇਸ ਮੁਲਕ ਦੇ ਵਿੱਚ ਹੱਕ ਦੇ ਨਾਲ ਤੁਰਨਾ, ਹੱਕ ਦੀ ਹਮਾਇਤ ਕਰਨਾ, ਹੱਕ ਦੀ ਗੱਲ ਕਰਨਾ, ਹੱਕ ਮੰਗਣਾ, ਹੱਕ ਦੇ ਨਾਲ ਖਲੋਣਾ ਐਡਾ ਹੀ ਔਖਾ ਕੰਮ ਹੈ ਕਿ ਜਿੱਡਾ ਗੱਡੀ ਦੀ ਬ੍ਰੇਕ ਫੇਲ ਕਰਕੇ ਤੇ ਉਹਨੂੰ 100 ਦੀ ਸਪੀਡ ਤੇ ਚਲਾਣਾ ਔਖਾ ਕੰਮ ਹੈ। ਬੰਦੇ ਇੱਥੇ ਆਪਣਾ ਹੱਕ ਛੱਡ ਦਿੰਦੇ ਨੇ, ਆਪਣਾ ਹੱਕ ਡਰ ਤੋਂ ਨਹੀਂ ਮੰਗਦੇ, ਆਪਣੀਆਂ ਭੈਣਾਂ ਦਾ ਹੱਕ ਖਾ ਜਾਂਦੇ ਨੇ। ਸੂਈ ਗੈਸ ਦੇ ਬਿੱਲ ਨੇ 67% ਬਿੱਲ ਵੱਧ ਗਏ ਨੇ। ਜਿਹਨੂੰ ਅੱਗੇ 300 ਰੁਪਈਆ ਬਿੱਲ ਆਉਂਦਾ ਸੀ ਉਹਨੂੰ 20,000 ਰੁਪਈਆ ਬਿੱਲ ਆਇਆ ਤੇ ਆਉਣਾ ਕਰਨਾ। ਪਰ ਬੰਦਿਆਂ ਤਾਰ ਛੜਿਆ ਤੇ ਤਾਰ ਛੜਨਾ ਕਰਨਾ। ਕਿਸੇ ਬੰਦੇ ਬਾਹਰ ਨਿਕਲ ਕੇ ਇhtਜਾਜ ਨਹੀਂ ਰਿਕਾਰਡ ਕਰਾਣਾ। ਆ 3-4 ਦਿਨ ਹੋ ਗਏ ਨੇ ਵਜ਼ੀਰਾਬਾਦ ਗੈਸ ਇੱਕ ਖਤਮ ਸੀ, ਫੌਤਗੀ ਹੋਈ ਸੀ। ਉੱਥੇ ਮਸਜਿਦ ਦੇ ਵਿੱਚ ਖਤਮ ਹੁੰਦਾ ਸੀ ਪਿਆ ਤੇ ਮੌਲਵੀ ਸਾਹਿਬ ਨੇ ਨਾ ਬਿੱਲ ਐ ਸਾਹਮਣੇ ਕੀਤਾ ਤੇ ਦੱਸਿਆ ਕਿ 1,13,000 ਰੁਪਈਆ ਬਿੱਲ ਮਸਜਿਦ ਦਾ ਆਇਆ। ਤੇ ਸਾਰੇ ਮੋਮਨਾ ਮੁਸਲਮਾਨਾਂ ਅੱਗੇ ਗੁਜ਼ਾਰਿਸ਼ ਹੈ ਕਿ ਅੱਲਾ ਦੇ ਘਰ ਦੀ ਖਿਦਮਤ ਕਰੋ। ਉਹ ਪਿੱਛੋਂ ਇੱਕ ਬੰਦੇ ਨੇ 1000 ਰੁਪਈਆ ਦਿੱਤਾ ਤੇ ਆਖਿਆ ਮੌਲਵੀ ਸਾਹਿਬ ਨੂੰ ਕਿ ਮੇਰੇ ਕਾਰੋਬਾਰ ਲਈ ਵੀ ਦੁਆ ਕਰਿਆ ਜੇ। ਮੌਲਵੀ ਸਾਹਿਬ ਉਹਦੇ ਕਾਰੋਬਾਰ ਲਈ ਦੁਆ ਕਰਨ ਲੱਗੇ ਤੇ ਜਿਨ੍ਹਾਂ ਦੀ ਫੌਤਗੀ ਹੋਈ ਸੀ ਨਾ ਉਹਨਾਂ ਦਾ ਮੁੰਡਾ ਉੱਠ ਕੇ ਖਲੋ ਗਿਆ ਤੇ ਕਾਰੀ ਸਾਹਿਬ ਕੋਲੋਂ 1000 ਰੁਪਈਆ ਖੋਹ ਕੇ ਤੇ ਉਹਨੂੰ ਵਾਪਸ ਦਿੱਤੋ ਸੂ। ਤੇ ਕਾਰੀ ਸਾਹਿਬ ਨੂੰ ਆਂਦਾ ਕਿ ਮੈਂ ਸਾਰਾ ਬਿੱਲ ਤਾਰ ਛੜਾਂ ਦਾ, ਇਹਦੇ ਕਾਰੋਬਾਰ ਲਈ ਦੁਆ ਨਾ ਕਰਿਆ ਜੇ। ਉਹ ਵਿੱਚ ਪ੍ਰਾਹੁਣੇ ਵੀ ਬੈਠੇ ਸਨ, ਅਸੀਂ ਵੀ ਪ੍ਰਾਹੁਣੇ ਹੀ ਗਏ ਸਾਂ, ਹੋਰ ਵੀ ਕੋਈ ਮਹੱਲੇਦਾਰ ਵੀ ਸਾਨੂੰ। ਸਾਰੇ ਬੜੇ ਪਰੇਸ਼ਾਨ ਹੋਏ ਕਿ ਯਾਰ ਇਹ ਭਾਈ ਕਿਵੇਂ ਦੀ ਗੱਲ ਪਿਆ ਕਰਦਾ। ਉਹ ਮੈਂ ਉੱਠ ਕੇ ਉਹਨੂੰ ਆਖਿਆ, ਮੈਂ ਕਿਹਾ ਯਾਰ ਉਹਦੇ ਕਾਰੋਬਾਰ ਦਾ ਮਸਲਾ ਹੈ, ਅੱਲਾ ਉਹਦੇ ਕਾਰੋਬਾਰ ਵਿੱਚ ਬਰਕਤ ਅਤਾ ਫਰਮਾਏ। ਅੱਲਾ ਦੇ ਬੰਦਿਆ ਉਹਦੇ ਛੋਟੇ ਛੋਟੇ ਬੱਚੇ ਹੋਣਗੇ, ਤੂੰ ਉਹਦੇ ਰਿਜ਼ਕ ਲਈ ਦੁਆ ਹੀ ਨਹੀਂ ਕਰਨ ਦਿੰਦਾ ਪਿਆ। ਉਹ ਮੈਨੂੰ ਅੱਜ ਪਿੱਛਾ ਕਰ ਗਿਆ, ਆਂਦਾ ਬਹਿ ਜਾ ਤੂੰ, ਤੈਨੂੰ ਪਤਾ ਉਹਦਾ ਕਾਰੋਬਾਰ ਕੀ ਏ? ਮੈਂ ਕਿਹਾ ਨਹੀਂ ਪਤਾ। ਮੈਨੂੰ ਆਂਦਾ ਇਹ ਉਹਦੀ ਕਫਨ ਦੀ ਦੁਕਾਨ ਹੀ।